ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 21 ਸਤੰਬਰ 2015 5 ਅਸੂਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਇਸ ਵੀਕਐਂਡ ਕੋਈ ਬਹੁਤ ਦੂਰ ਦੁਰਾਡੇ ਤਾਂ ਅਸੀਂ ਨਹੀਂ ਗਏ ਕਿ ਵੀ ਅਮਰੀਕਾ ਦੇ ਦੂਸਰੇ ਕੰਢੇ ਗਏ ਹੋਈਏ ਜੀ। ਇਸ ਵੀਕਐਂਡ ਬਾਲਟੀਮੋਰ ਜਿਹੜਾ ਮੈਰੀਲੈਂਡ ਸਟੇਟ 'ਚ ਹੈ, ਉੱਥੋਂ ਦੇ ਗੁਰਦੁਆਰਾ ਸਾਹਿਬ ਬਾਲਟੀਮੋਰ ਸਿੱਖ ਸੁਸਾਇਟੀ ਡੰਡਾਕ ਵੱਲੋਂ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ। ਬੇਸ਼ੱਕ ਗੁਰਦੁਆਰਾ ਕਮੇਟੀ ਔਰ ਉੱਥੇ ਸਾਡੇ ਨਾਲ ਪ੍ਰੇਮ ਕਰਨ ਵਾਲੇ ਸਿੰਘਾਂ ਦਾ ਇਹ ਚਾਹਨਾ ਸੀ ਉਹਨਾਂ ਦੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਦੇ ਮੌਕੇ ਤੇ ਉੱਥੇ ਆਈਏ ਜੀ, ਲੇਕਿਨ ਉਦੋਂ ਕੈਲੀਫੋਰਨੀਆ ਦੇ ਵਿੱਚ ਦੋ ਪ੍ਰੋਗਰਾਮ ਅਚਾਨਕ ਬਣੇ ਔਰ ਸਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਹੈ ਯਾਦ 'ਚ ਵੀ ਸਮਾਗਮ ਸੀ ਫਰੀਮਾਉਂਟ, ਰੋਜ਼ ਕਰਕੇ ਮੈਨੂੰ ਕੈਲੀਫੋਰਨੀਆ ਜਾਣਾ ਪਿਆ। ਲੇਕਿਨ ਇਸ ਐਤਵਾਰ ਉਹਨਾਂ ਦੇ ਨਾਲ ਮੇਰਾ ਇਕਰਾਰ ਸੀ ਆਉਣ ਦਾ। ਸੋ ਸਾਡੇ ਲਈ ਕਿਉਂਕਿ ਇਹ ਬੇਸ਼ੱਕ ਮੈਰੀਲੈਂਡ ਹੋਏ, ਵਰਜੀਨੀਆ ਹੋਏ ਜਾਂ DC ਹੋਏ, ਇਹ ਸਾਰੀਆਂ ਸਿਸਟਰ ਸਟੇਟਸ ਨੇ ਜੀ, ਤੇ ਜਦੋਂ ਵੀ ਅਸੀਂ ਉਹਨਾਂ ਨੂੰ ਟੱਚ ਕਰਦੇ ਹਾਂ ਸਾਡੇ ਲਈ ਆਪਣੇ ਪੇਕੇ ਘਰ ਆਉਣ ਵਾਲੀ ਗੱਲ ਹੁੰਦੀ ਹੈ। ਔਰ ਇਸ ਸਮਾਗਮ ਦੇ ਵਿੱਚ ਵਰਜੀਨੀਆ ਤੋਂ ਵੀ ਸਾਡੇ ਵੀਰ ਭੈਣਾਂ ਸ਼ਾਮਲ ਹੋਏ ਔਰ ਸਾਡੇ ਲਈ ਇਹ ਜਿੱਥੇ ਇੱਕ ਆਪਸੀ ਵਿਚਾਰ ਦਾ ਮੌਕਾ ਹੁੰਦਾ ਹੈ, 1-to-1 ਮੁਲਾਕਾਤਾਂ 'ਚ ਵੀ ਗੱਲਬਾਤ ਹੁੰਦੀ ਹੈ ਜੀ, ਉੱਥੇ ਸੰਗਤ ਦੇ ਨਾਲ ਸਾਂਝ ਦਾ ਇੱਕ ਆਪਣਾ ਜਿਹੜਾ ਹੈ ਉਹ ਆਨੰਦ ਵੀ ਹੁੰਦਾ ਹੈ। ਔਰ ਕੁਦਰਤਨ ਇਸ ਐਤਵਾਰ ਹੀ, ਕਿਉਂਕਿ ਇਸ ਇਲਾਕੇ ਦੇ ਵਿੱਚ ਕਾਫੀ ਸੰਗਤਾਂ ਡਿਸਟ੍ਰਿਕਟ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਇਹ ਸਾਰੇ ਇਲਾਕੇ ਨਾਲ ਸੰਬੰਧਿਤ ਨੇ ਔਰ ਇਹ 20 ਸਤੰਬਰ ਦਾ ਦਿਨ ਇਸ ਵਾਰ 4 ਅੱਸੂ ਦਾ ਬਟਾਲਾ, ਜਿੱਥੇ ਕਿ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਨੂੰ ਲੈ ਕੇ ਸਾਲਾਨਾ ਸਮਾਗਮ ਹੁੰਦਾ ਹੈ। ਉਸ ਨੂੰ ਭਾਵੇਂ ਪਹਿਲਾਂ ਬਾਬੇ ਦਾ ਵਿਆਹ ਹੀ ਕਹਿੰਦੇ ਸੀ, ਹੁਣ ਪੁਰਬ ਨਾਲ ਲੱਗ ਗਿਆ ਔਰ ਬਹੁਤ ਵੱਡਾ ਸਮਾਗਮ ਹੁੰਦਾ। ਔਰ ਉਹਦੀ ਮੈਂ ਰਿਪੋਰਟਿੰਗ ਵੀ ਦੇਖ ਰਿਹਾ ਸੀ ਵੀ ਇਸ ਵਾਰ ਵੀ 3 ਲੱਖ ਦੇ ਕਰੀਬ ਸਿੱਖ ਸੰਗਤਾਂ ਦੀ ਉਹਦੇ 'ਚ ਸ਼ਮੂਲੀਅਤ ਹੋਈ ਔਰ ਸਮਾਂ ਪਾ ਕੇ ਜਿਹੜਾ ਹੁਣ ਉਹਨਾਂ ਨੇ ਪੂਰਾ ਬਣਾ ਲਿਆ ਕਿ ਸੁਲਤਾਨਪੁਰ ਲੋਧੀ ਤੋਂ ਜਦੋਂ ਗੁਰੂ ਨਾਨਕ ਸਾਹਿਬ ਬਰਾਤ ਲੈ ਕੇ ਚੜ੍ਹੇ ਤੇ ਉੱਥੋਂ ਹੀ ਨਗਰ ਕੀਰਤਨ ਤੁਰਦਾ ਔਰ ਆਲਮੋਸਟ ਉਸੇ ਰਾਊਟ ਨੂੰ ਫੋਲੋ ਕਰਦਾ ਜਿਹੜਾ ਉਹ ਬਟਾਲੇ ਪਹੁੰਚਦਾ ਹੈ। ਬੇਸ਼ੱਕ ਇਹ ਸਾਰਾ ਇੱਕ ਧਾਰਮਿਕ ਉਤਸ਼ਾਹ ਦਾ ਮਾਹੌਲ ਵੀ ਹੁੰਦਾ ਪਰ ਬਹੁਤ ਵਾਰੀ ਔਰ ਇਹ ਗੱਲ ਮੈਂ ਸੰਗਤ ਦੇ ਨਾਲ ਵੀ ਵਿਚਾਰ ਦਾ ਵਿਸ਼ਾ ਇਸ ਨਾਲ ਹੀ ਜੁੜਿਆ ਹੋਇਆ ਸੀ। ਹਾਲਾਂਕਿ ਓਰੀਜਨਲ ਨਾਨਕਸ਼ਾਹੀ ਕੈਲੰਡਰ, ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਕੱਲ੍ਹ ਦਾ ਦਿਨ ਹੀ ਜਿਹੜਾ ਹੈ ਤੀਸਰੇ ਪਾਤਸ਼ਾਹ ਦਾ ਜੋਤੀ ਜੋਤ ਸਮਾਣਾ, ਚੌਥੇ ਪਾਤਸ਼ਾਹ ਦਾ ਗੁਰਗੱਦੀ ਤੇ ਬਹਿਣਾ ਔਰ ਚੌਥੇ ਪਾਤਸ਼ਾਹ ਦਾ ਜੋਤੀ ਜੋਤ ਸਮਾਨ ਔਰ ਪੰਜਵੇਂ ਪਾਤਸ਼ਾਹ ਦਾ ਗੁਰਗੱਦੀ ਤੇ ਬਹਿਣ ਦਾ ਦਿਨ ਵੀ ਸੀ। ਸੋ ਅਸੀਂ ਉਸ ਨੂੰ ਵੀ ਰੈਫਰ ਕੀਤਾ ਔਰ ਖਾਸ ਤੌਰ ਤੇ ਜਿਹੜਾ ਵਿਸ਼ਾ ਮੇਰਾ ਇਸ ਪ੍ਰੋਗਰਾਮ ਦੇ ਵਿੱਚ ਵੀ ਸੀ ਉਹ ਇਹੀ ਸੀ ਕਿ ਅਸੀਂ ਇਤਿਹਾਸਕ ਪੱਖ ਤੋਂ ਜੇ ਦੇਖੀਏ ਅੱਜ ਵੀ ਤੇ ਗੁਰੂ ਸਾਹਿਬਾਨ ਦੇ ਜੀਵਨ ਦੇ ਵਿੱਚ ਭਾਵੇਂ ਉਹਨਾਂ ਦਾ ਹਰ ਪਲ ਔਰ ਉਹਨਾਂ ਦਾ ਜਿੱਥੇ ਵੀ ਸਤਿਗੁਰੂ ਗਏ ਸੋ ਥਾਨ ਸੁਹਾਵਾ ਤੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਸਾਡੇ ਲਈ ਪਵਿੱਤਰ ਨੇ। ਹਰ ਥਾਂ ਥਾਈਂ ਸੰਗਤਾਂ ਉਹਨਾਂ ਨੂੰ ਯਾਦ ਕਰਦੀਆਂ ਪਰ 3 ਦਿਨ ਜਿਹੜੇ ਹੁੰਦੇ ਨੇ ਹਰ ਗੁਰੂ ਸਾਹਿਬਾਨ ਦੇ ਜੀਵਨ ਦੇ, ਉਹ ਸਾਡੇ ਲਈ ਅਧਿਆਤਮਿਕ ਦੁਨੀਆ 'ਚ ਵੀ ਔਰ ਪੰਥਕ ਰਵਾਇਤ 'ਚ ਵੀ ਸੈਲੀਬ੍ਰੇਟ ਹੁੰਦੇ ਨੇ। ਉਹਨਾਂ 'ਚ ਪ੍ਰਕਾਸ਼ ਪੁਰਬ ਗੁਰੂ ਸਾਹਿਬ ਜਦੋਂ ਇਸ ਧਰਤੀ ਤੇ ਆਏ, ਗੁਰਿਆਈ ਦਿਵਸ ਜਿਹਨੂੰ ਗੁਰਗੱਦੀ ਦਿਵਸ ਵੀ ਅਸੀਂ ਕਹਿੰਦੇ ਕਿ ਜਦੋਂ ਕਿ ਉਹਨਾਂ ਨੂੰ ਗੁਰਗੱਦੀ ਮਿਲੀ, ਜਿੱਥੋਂ ਕਿ ਉਹਨਾਂ ਦਾ ਗੁਰੂ ਦਾ ਰੋਲ ਸ਼ੁਰੂ ਹੁੰਦਾ ਤੇ ਫਿਰ ਜੋਤੀ ਜੋਤ ਸਮਾਣਾ ਜਦੋਂ ਕਿ ਉਹ ਜੋਤੀ ਜੋਤ ਸਮਾਏ। ਔਰ ਇਹਨਾਂ ਤਿੰਨਾਂ ਤੋਂ ਇਲਾਵਾ ਮੈਂ ਜਦੋਂ 10 ਗੁਰੂ ਸਾਹਿਬਾਨ ਦੇ ਜੀਵਨ ਵੱਲ ਝਾਤ ਮਾਰਦਾ 3 ਦਿਨ ਐਸੇ ਵਿਸ਼ੇਸ਼ ਨੇ, 3 ਗੁਰੂ ਸਾਹਿਬਾਨ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿਆਹ ਪੁਰਬ ਵੀ ਜਿਹੜੇ ਨੇ ਉਹ ਜੁੜੇ ਹੋਏ ਨੇ। ਜਿਵੇਂ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਜਿਹੜਾ ਉਹ ਬਟਾਲਾ ਕੰਧ ਸਾਹਿਬ ਵਿਖੇ ਜਿੱਥੇ ਉਹਨਾਂ ਦਾ ਆਨੰਦ ਕਾਰਜ ਹੋਇਆ ਉਸ ਨਾਲ ਜੁੜਿਆ ਹੋਇਆ। ਪੰਜਵੇਂ ਪਾਤਸ਼ਾਹ ਦਾ ਮੌ ਸਾਹਿਬ ਕਹਿੰਦੇ ਨੇ, ਇੱਕ ਪਿੰਡ ਹੈ ਵੱਡਾ ਜਿਹੜਾ ਕਿ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ 'ਚ ਹੈ, ਉਸ ਥਾਂ ਦੇ ਉੱਤੇ ਵੀ ਕਈ ਦਿਨ ਪਹਿਲਾਂ ਬਹੁਤ ਵੱਡੀ ਸੈਲੀਬ੍ਰੇਸ਼ਨ ਸ਼ੁਰੂ ਹੋ ਜਾਂਦੀ ਹੈ ਔਰ ਇਹ
ਖਾਸ ਦੁਆਬੇ ਦਾ ਇੱਕ ਵੱਡਾ ਇਕੱਠ ਹੈ ਜੀ। ਤੇ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਅਨੰਦਪੁਰ ਸਾਹਿਬ 'ਚ ਜਿੱਥੇ ਗੁਰੂ ਕਾ ਲਾਹੌਰ, ਜਿਸ ਕਸਬੇ ਨੂੰ ਅਨੰਦਪੁਰ ਸਾਹਿਬ ਦਾ ਹਿੱਸਾ ਹੀ ਹੈ, ਜਿਸ ਟਿਕਾਣੇ ਨੂੰ ਕਿਹਾ ਜਾਂਦਾ ਹੈ, ਉੱਥੇ ਵੀ ਇਹ ਜਿਹੜਾ ਦਿਨ ਹੈ ਇਸ ਨੂੰ ਮਨਾਇਆ ਜਾਂਦਾ ਔਰ ਪ੍ਰੋਪਰ ਉਸ ਤਰੀਕੇ ਦੇ ਨਾਲ ਹੀ ਜਿਹੜਾ ਹੈ ਉਹਦੀ ਸ਼ਾਨੋ ਸ਼ੌਕਤ ਹੁੰਦੀ। ਔਰ ਇਹ ਮੇਰੇ ਮਨ 'ਚ ਰਾਦਰ ਖਿਆਲ ਵੀ ਦੀਵਾਨ 'ਚ ਬੈਠਿਆਂ ਹੀ ਆਇਆ ਕਿ ਵੀ ਇਹ 3 ਪੁਰਬ ਵੀ ਕਿਉਂ ਚੁਣੇ ਗਏ ਵਿਆਹ ਪੁਰਬ ਦੇ ਤੌਰ ਤੇ, ਜਦੋਂ ਕਿ ਅਸੀਂ ਬਾਕੀ ਗੁਰੂ ਸਾਹਿਬਾਨ ਦੇ ਤਾਂ ਸਾਨੂੰ ਨਹੀਂ ਯਾਦ ਹੈ ਕਦੋਂ ਕਿੱਥੇ ਹੋਇਆ, ਬਰਾਤ ਕਿੱਥੋਂ ਚੜੀ, ਕਿੱਥੇ ਗਈ। ਤੇ ਫਿਰ ਇਹ ਵੀ ਗੁਰੂ ਨੇ ਹੀ ਜਿਹੜਾ ਗੱਲ ਸਮਝਾਈ, ਜਿਹੜੀ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਠੀਕ ਲਾਈਨ ਤੇ ਗੱਲ ਕਰ ਰਿਹਾ ਹਾਂ, ਕਿਉਂਕਿ ਜਿਨ੍ਹਾਂ ਨੇ ਵੀ ਬਟਾਲੇ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਕਿ ਇਸ ਪੁਰਬ ਨੂੰ ਮਨਾਉਣਾ, ਸਾਨੂੰ ਪਤਾ ਹੈ ਕਿ ਜਨੇਊ ਜਦੋਂ ਪੰਡਤ ਪਾਣ ਲੱਗਾ, ਗੁਰੂ ਨਾਨਕ ਸਾਹਿਬ ਨੇ ਪੰਡਤ ਦੀ ਬਾਂਹ ਫੜ ਕੇ ਕਿਹਾ ਕਿ ਭਾਈ ਮੈਂ ਇਹ ਜਨੇਊ ਨਹੀਂ ਪਾਣਾ। ਸ਼ਬਦ ਅਸੀਂ ਉਸ ਤੋਂ ਵਾਕਿਫ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨ ਸਨਾਨ ਕਾ ਜੋ ਗੱਲ ਚੱਲੇ ਪਾਏ। ਸੋ ਜ਼ਾਹਰ ਹੈ ਕਿ ਬ੍ਰਾਹਮਣ ਨੂੰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਦਇਆ ਸੰਤੋਖ ਸਤ ਜਤ ਇਹ ਗੁਣ ਇਨਸਾਨ ਦੇ ਵਿੱਚ ਹੋਣ ਫੇਰ ਹੀ ਉਹ ਧਰਮੀ ਹੈ, ਤੇ ਤੂੰ ਜਿਹੜਾ ਧਰਮ ਦਾ ਪੈਰੋਕਾਰ ਬਣਾਉਂਦਾ ਹੈ ਅੱਗੋਂ ਆਪ ਪੰਡਤ ਹੈ, ਤੂੰ ਤਾਂ ਇਹਨਾਂ ਤੋਂ ਸਖਣੇ। ਸੋ ਜ਼ਾਹਰ ਹੈ ਕਿ ਉਹ ਪਹਿਲਾ ਚੈਲੰਜ ਸੀ ਗੁਰੂ ਨਾਨਕ ਸਾਹਿਬ ਦਾ ਹਿੰਦੂ ਥਾਟ ਨੂੰ, ਬ੍ਰਾਹਮਣਵਾਦੀ ਵਿਚਾਰਧਾਰਾ ਨੂੰ। ਬੇਸ਼ੱਕ ਉਹ ਦਿਨ ਸਾਨੂੰ ਯਾਦ ਨਹੀਂ ਹੈ ਕਿਉਂਕਿ ਇਤਿਹਾਸਕ ਤੌਰ ਦੇ ਉੱਤੇ, ਨਹੀਂ ਤਾਂ ਉਹ ਵੀ ਇੱਕ ਦਿਨ ਹੋਣਾ ਚਾਹੀਦਾ ਸੀ ਜਿਸ ਨੂੰ ਸਿੱਖ ਸੰਗਤਾਂ ਸੈਲੀਬ੍ਰੇਟ ਕਰ ਰਹੀਆਂ ਹੁੰਦੀਆਂ ਜਾਂ ਯਾਦ ਕਰਦੀਆਂ, ਤੇ ਫਿਰ ਬਾਰ-ਬਾਰ ਇਹ ਨਾ ਹੁੰਦਾ ਵੀ ਸਿੱਖ ਵੀ ਹਿੰਦੂ ਨੇ। ਸਾਡਾ ਫੋਕਸ ਇਹਨਾਂ ਗੱਲਾਂ ਤੇ ਹੋਣਾ ਚਾਹੀਦਾ। ਬੇਸ਼ੱਕ 3 ਲੱਖ ਸਿੱਖ ਬਟਾਲੇ ਦੇ ਵਿੱਚ ਇਕੱਠੇ ਹੋਏ, ਬਹੁਤ ਸੇਵਾ ਲੰਗਰ ਕਰੋੜਾਂ ਰੁਪਇਆ ਇਸ ਦੇ ਉੱਤੇ ਜ਼ਾਇਆ ਜਾਂ ਖਰਚ ਹੋਇਆ ਹੋਏਗਾ। ਜ਼ਾਇਆ ਮੈਂ ਇਸ ਲਈ ਕਹਿੰਦਾ ਕਿ ਵੀ ਇੱਕ ਪਾਸੇ ਤਾਂ ਸ਼ਰਧਾ ਦੇ ਨਾਂ ਥੱਲੇ ਬਹੁਤ ਕੁਝ ਅਸੀਂ ਪ੍ਰਵਾਨ ਕਰਦੇ ਹਾਂ, ਪਰ ਦੂਸਰੇ ਪਾਸੇ ਜਿਹੜੇ ਸਾਡੇ ਨੀਡਡ ਪ੍ਰੋਜੈਕਟ ਨੇ, ਉੱਥੇ ਜਦੋਂ ਅਸੀਂ ਅੱਜ ਗੁਰਬਤ ਦਾ ਹਾਲ ਦੇਖਦੇ ਹਾਂ, ਪਤਤ ਪੁਣੇ ਦਾ ਹਾਲ ਦੇਖਦੇ ਹਾਂ, ਸ਼ਹੀਦਾਂ ਦੇ ਬੱਚੇ ਬੱਚੀਆਂ ਦੀ ਦਸ਼ਾ ਕਿਸ ਚੋਂ ਗੁਜ਼ਰੇ, ਔਰ ਹੋਰ ਜਿਹੜੇ ਨੀਡਸ ਨੇ ਉਹਨਾਂ ਵੱਲੋਂ ਸਾਡੀ ਕੌਮ ਦਾ ਧਿਆਨ ਬਹੁਤ ਪਾਸੇ ਹਟਿਆ ਹੋਇਆ ਹੈ। ਔਰ ਬਹੁਤ ਵਾਰ ਜਦੋਂ ਵੀ ਖਾਸ ਤੌਰ ਤੇ ਅਜੀਤ ਹੋਏ ਜਾਂ ਸਪੋਕਸਮੈਨ ਹੋਏ ਜਾਂ ਦੂਜੀਆਂ ਅਖਬਾਰਾਂ ਤੁਸੀਂ ਫਰੰਟ ਪੇਜ ਦੇਖੋ ਤਾਂ ਇਹੀ ਹੁੰਦਾ, ਉੱਥੇ 5 ਪਿਆਰਿਆਂ ਦੀ ਫੋਟੋ ਹੋਏਗੀ ਜੀ, ਇਧਰੋਂ ਨਗਰ ਕੀਰਤਨ ਇਧਰ ਨੂੰ ਚਲਾ ਗਿਆ, ਉਧਰੋਂ ਉਧਰ ਨੂੰ ਚਲਾ ਗਿਆ। ਸਾਰਾ ਸਾਲ ਦਾ ਕੈਲੰਡਰ ਦੇਖ ਲਓ ਜੀ, ਅੱਧੇ ਸਾਡਾ ਜ਼ੋਰ ਬਾਬਿਆਂ ਦੀਆਂ ਬਰਸੀਆਂ ਤੇ ਹੁੰਦਾ, ਔਰ ਉਹੀ ਜਿਹੜੇ ਵੱਡੇ ਵੱਡੇ ਡੇਰੇ ਜਿਨ੍ਹਾਂ 'ਚ ਸਾਡੇ ਜਾ ਕੇ ਜਥੇਦਾਰ ਸੁਸ਼ੋਭਿਤ ਹੁੰਦੇ ਨੇ, ਉਹਨਾਂ ਨੂੰ ਕਦੇ ਤੁਸੀਂ ਇਹ ਨਹੀਂ ਦੇਖਿਆ ਹੋਏਗਾ ਕਿ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਜਾਂ ਗੁਰਿਆਈ ਪੁਰਬ ਜਾਂ ਜੋਤੀ ਜੋਤ ਸਮਾਨ ਦੇ ਪੁਰਬਾਂ ਤੇ ਇੰਨੀ ਸ਼ਾਨੋ ਸ਼ੌਕਤ ਨਾਲ ਉਹ ਜਲੂਸ ਜਾਂ ਨਗਰ ਕੀਰਤਨ ਕੱਢਦੇ ਹੋਣ। ਉਹ ਵੀ ਉੱਥੇ ਕਿ ਉਹਨਾਂ ਦਾ ਦਾਇਰਾਕਾਰ ਆਪਣੇ ਬਾਬਾ ਇਹ ਫਲਾਣਾ ਸਿੰਘ ਤੇ ਕੋਈ 108 ਲਾਇਆ, ਕਿਸੇ ਨਾਲ ਕੋਈ ਹੋਰ ਲਾਇਆ, ਔਰ ਜੇ ਕਦੇ ਭੁੱਲੇ ਭੁਲੇਖੇ ਕੋਈ ਦੂਸਰੇ ਗੁਰੂ ਸਾਹਿਬ ਨਾਲ ਸੰਬੰਧਿਤ ਵੀ ਕੱਢ ਦੇਣ ਤੇ ਉਹਦੇ 'ਚ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਿਹੜਾ ਉਹਨਾਂ ਨੇ ਉਸ ਬਾਬੇ ਦੀ ਜਿਹੜੀ ਹੈ ਫੋਟੋ ਰੱਖੀ ਹੁੰਦੀ ਜੀ। ਸੋ ਇਹ ਜਦੋਂ ਚਲਨ ਚੱਲ ਪਿਆ ਤੇ ਜਦੋਂ ਅਸੀਂ ਦੂਸਰੇ ਪਾਸੇ ਗਰਾਊਂਡ ਲੈਵਲ ਤੇ ਦੇਖਦੇ ਹਾਂ ਪਤਤ ਪੁਣਾ, ਨੌਜਵਾਨਾਂ ਦਾ ਸਿੱਖੀ ਤੋਂ ਦੂਰ ਹੋਣਾ, ਨਸ਼ਿਆਂ 'ਚ ਹੋਣਾ, ਤਾਂ ਫਿਰ ਇਹ ਲੱਗਦਾ ਹੈ ਵੀ ਇਹ ਵੀ ਇੱਕ ਸਾਡਾ ਇਸ ਕਿਸਮ ਦੀ ਮਿਸਪਲੇਸ ਪ੍ਰਾਇੋਰਟੀ ਬਣ ਗਈ ਹੈ। ਔਰ ਮੈਂ ਸਮਝਦਾ ਹਾਂ ਵੀ 3 ਲੱਖ ਸਿੱਖ ਜਿਹੜੇ ਸਿਰਫ ਉੱਥੇ ਸ਼ਮੂਲੀਅਤ ਹੋਈ, ਤੇ ਜੇ ਸੁਲਤਾਨਪੁਰ ਲੋਧੀ ਤੋਂ ਕਾਊਂਟ ਕਰੀਏ ਕਿ ਕਿੰਨਾ ਐਫਰਟ, ਕਿੰਨਾ ਲੰਗਰ, ਕਿੰਨਾ ਦੂਸਰਾ ਪੱਖ ਹੋਇਆ ਹੋਏਗਾ, ਉਹ ਤਾਂ ਜ਼ਾਹਰ ਹੈ ਕਿ ਉਸ ਤੋਂ ਵੀ ਕਿਤੇ ਵੱਧ ਉਸ ਖਰਚੇ ਦੇ ਹਵਾਲੇ ਨਾਲ ਚਲਾ ਜਾਂਦਾ। ਲੇਕਿਨ ਜਿਨ੍ਹਾਂ ਨੇ ਵੀ ਇਹ ਸ਼ੁਰੂ ਕੀਤਾ ਹੋਏਗਾ, ਮਕਸਦ ਸੀ, ਕਿਉਂਕਿ ਦੂਸਰਾ ਚੈਲੰਜ ਬ੍ਰਾਹਮਣਵਾਦੀ ਥਾਟ ਨੂੰ ਬਟਾਲੇ 'ਚ ਕੰਧ ਸਾਹਿਬ ਦੇ ਮੁਕਾਮ ਤੇ ਗੁਰੂ ਸਾਹਿਬ ਨੇ ਕੀਤਾ ਜੀ, ਕਿਉਂਕਿ ਜਦੋਂ ਕਿ ਉਹਨਾਂ ਦਾ ਸਹੁਰਾ ਪਰਿਵਾਰ ਜਾਂ ਇਧਰੋਂ ਵੀ ਜਿਹੜੇ ਉਹਨਾਂ ਦੇ ਗਏ ਹੋਣਗੇ ਬਜ਼ੁਰਗ ਜਾਂ ਜਿਹੜੇ ਵੀ ਜੁੜੇ ਹੁੰਦੇ ਨੇ ਪਰੰਪਰਾ ਦੇ ਨਾਲ, ਉਹ ਵੇਦੀ ਦੇ ਨਾਲ ਜਾਂ ਅੱਗ ਦੇ ਨਾਲ ਜਿਹੜਾ ਹਿੰਦੂਤਵੀ ਤਰੀਕਾ ਸੀ ਉਹ ਲਾਵਾਂ ਦੇਣਾ ਚਾਹੁੰਦੇ ਸੀ ਜਾਂ ਲੈਣਾ ਚਾਹੁੰਦੇ ਸੀ। ਲੇਕਿਨ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਇਆ ਕਿ ਵੀ ਨਹੀਂ, ਮੈਂ ਤਾਂ ਅਕਾਲ ਪੁਰਖ ਨਾਲ ਇੱਕ ਓਂਕਾਰ ਨਾਲ ਵਿਆਹਿਆ ਹੋਇਆ, ਉਹੀ ਆਧਾਰ ਹੈ, ਔਰ ਮੈਂ ਇਸ ਰਸਮ ਨੂੰ ਨਹੀਂ ਮੰਨਦਾ। ਹੁਣ ਇਹ ਉਹ ਕਾਰਨ ਹੈ, ਬੇਸ਼ੱਕ ਅੱਜ ਵੀ ਉਹ ਕੰਧ ਸੁਰੱਖਿਅਤ ਹੈ, ਸ਼ੀਸ਼ੇ ਦੇ ਵਿੱਚ ਬੜੀ ਹੋਈ ਹੈ ਗੁਰਦੁਆਰਾ ਕੰਧ ਸਾਹਿਬ ਦੀ, ਔਰ ਉਸ ਨਾਲ ਇਤਿਹਾਸ ਇਹੀ ਜੁੜਿਆ, ਇਤਿਹਾਸ ਤਾਂ ਇਹੀ ਸੁਣਾਉਣਗੇ ਕਿ ਜੀ ਉਹਨਾਂ ਨੇ ਸਹੁਰਿਆਂ ਨੇ ਜਾਂ ਪੁਜਾਰੀਆਂ ਨੇ ਇਹ ਵਿਉਂਤ ਰਚੀ, ਉਹਨਾਂ ਨੇ ਕਿਹਾ ਜੀ ਇਹ ਕਿੱਥੋਂ ਫਕੀਰ ਆ ਗਿਆ,
ਕੀ ਹੈ, ਕਿੱਥੋਂ ਖਵਾਏਗਾ ਸਾਨੂੰ, ਜਾਂ ਉਹਨਾਂ ਨੇ ਕਿਹਾ ਜੀ ਇਹ ਹੁਣ ਜੇ ਵਾਪਸ ਚਲੀ ਗਈ ਬਰਾਤ ਤੇ ਇਹ ਕੁੜੀ ਕੁਵਾਰੀ ਰਹਿ ਜਾਂਦੀ ਹੈ, ਕਿਉਂਕਿ ਉਦੋਂ ਇਹ ਆਮ ਹੁੰਦਾ ਸੀ, ਤੇ ਜੇ ਤੋੜ ਦਿੱਤੀ ਤੇ ਇਹ ਸਾਡੀ ਹਿੱਠੀ ਹੈ, ਤੇ ਇਸ ਲਈ ਇਹਨੂੰ ਕੰਧ ਸੁੱਟ ਕੇ ਮਾਰ ਦਿਓ ਇਸ ਕੰਧ ਦੀ। ਔਰ ਇਹ ਕਿਹਾ ਜਾਂਦਾ ਹੈ ਕਿ ਵੀ ਉਸ ਵੇਲੇ ਕੋਈ ਬਜ਼ੁਰਗ ਮਾਈ ਜਿਹੜੀ ਕਿ ਉਹ ਸਾਰੇ ਨੂੰ ਸੁਣਦੀ ਸੀ ਜਾਂ ਉਹਦੇ ਕੰਨਾਂ ਤੱਕ ਪਹੁੰਚੀ ਗੱਲ, ਉਹਨੇ ਗੁਰੂ ਸਾਹਿਬ ਨੂੰ ਆ ਕੇ ਕਿਹਾ ਕਿ ਜੀ ਪੁੱਤਰ ਤੂੰ ਉੱਥੇ ਨਾ ਬੈਠੀ, ਉਹ ਕੰਧ ਤੇਰੇ ਤੇ ਸੁੱਟਣੀ। ਜਿਵੇਂ ਰਵਾਇਤ ਹੈ ਕਿ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਕੰਧ ਤਾਂ ਚੌਂ ਜੁਗੀ ਹੈ, ਇਹਨੂੰ ਕੌਣ ਢਾਏਗਾ। ਔਰ ਉਹਨਾਂ ਦਾ ਜਿਹੜਾ ਵੀ ਐਫਰਟ ਸੀ, ਜਾਂ ਉਹਨਾਂ ਨੇ ਐਫਰਟ ਕੀਤਾ ਨਹੀਂ, ਜਾਂ ਕੀਤਾ ਵੀ ਹੋਏਗਾ ਸਫਲ ਨਹੀਂ ਹੋਇਆ, ਪਰ ਉਸ ਕੰਧ ਨੂੰ ਜਿਹੜਾ ਸ਼ੀਸ਼ੇ ਦੇ ਵਿੱਚ ਮੜ ਕੇ ਰੱਖਿਆ ਕਿ ਹੁਣ ਇਸ ਨਾਲ ਅਸੀਂ ਅਜ਼ਮਤ ਤਾਂ ਗੁਰੂ ਦੀ ਗੱਲ ਕਰਦੇ ਕਿ ਜੀ ਦੇਖੋ ਕੰਧ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਅੱਜ ਵੀ ਕਾਇਮ ਹੈ। ਔਰ ਇਹ ਵੀ ਹੈ ਕਿ ਜੀ ਉਹਨਾਂ ਦੀ ਸਾਜ਼ਿਸ਼ ਫੇਲ ਹੋਈ, ਪਰ ਹੁਣ ਕੋਈ ਵੀ ਭਾਵੇਂ ਉਹ ਪੇਕਾ ਹੋਏ ਸਹੁਰਾ ਹੋਏ ਇਦਾਂ ਦੀ ਸਾਜ਼ਿਸ਼ ਕਿਉਂ ਕਰੇਗਾ ਕਿ ਵੀ ਉਹ ਇਸ ਕਿਸਮ ਦਾ ਕਲੰਕ ਮੱਥੇ ਲਵਾਏ। ਸੋ ਇਹਦਾ ਜਿਹੜਾ ਮੂਲ ਕਾਰਨ ਸੀ, ਔਰ ਜਿਨ੍ਹਾਂ ਨੇ ਇਸ ਵਿਆਹ ਪੁਰਬ ਦੀ ਮਨਾਉਣ ਦੀ ਸ਼ੁਰੂਆਤ ਕੀਤੀ ਹੋਏਗੀ, ਇਹ ਸੀ ਕਿ ਇਹ ਮੈਸੇਜ ਜਾਏ ਕਿ ਨਾ ਸਿਰਫ ਜਨਾਊ ਰਿਜੈਕਟ ਕਰਕੇ ਗੁਰੂ ਸਾਹਿਬ ਨੇ ਆਪਣਾ ਜਿਹੜਾ ਤੀਸਰ ਪੰਥ ਜਿਸ ਨੂੰ ਫਰਮਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਨਾ ਸਿਰਫ ਇਹ ਤੀਸਰਾ ਪੰਥ ਚਲਾਉਣ ਦੀ ਗੱਲ ਤੇ ਫੋਕਸ ਸੀ, ਇਸ ਗੱਲ ਦਾ ਸਾਡੇ ਸਾਹਮਣੇ ਸੀ ਕਿ ਵੀ ਕਿਵੇਂ ਉਸ ਵੇਲੇ ਉਹਨਾਂ ਦੇ ਕੁਲ ਪ੍ਰੋਤ ਭਾਵੇਂ ਉਹਦੇ ਦੋਨੋਂ ਪਾਸਿਆਂ ਦੇ ਰਲੇ ਹੋਣ, ਉਹਨਾਂ ਦੇ ਜਿਹੜੇ ਬਾਕੀ ਰਿਸ਼ਤੇਦਾਰ ਜਿਹੜੇ ਕਿ ਪਰੰਪਰਾ ਜਾਂ ਧਰਮ ਨਾਲ ਆਪਣੇ ਨਾਲ ਜੁੜੇ ਹੋਣਗੇ, ਇਸ ਹੱਦ ਤੱਕ ਉਹਨਾਂ ਨੇ ਸਾਜ਼ਿਸ਼ ਕੀਤੀ ਕਿ ਨਾ ਰਹੇ ਬਾਂਸ ਨਾ ਵੱਜੇ ਬੰਸਰੀ, ਕਿ ਬਈ ਗੁਰੂ ਨਾਨਕ ਸਾਹਿਬ ਨੂੰ ਹੀ ਜਿਹੜਾ ਖਤਮ ਕਰ ਦਿੱਤਾ ਜਾਏ। ਸੋ ਜੇ ਤੁਸੀਂ ਇਸ ਗੱਲ ਦੇ ਉੱਤੇ ਜਿੱਥੇ 3 ਕਰੋੜ ਜਿਹੜਾ 3 ਲੱਖ ਲੋਕ ਇਕੱਠਾ ਕੀਤਾ ਹੈ, ਕਰੋੜਾਂ ਖਰਚ, ਇਹ ਗੱਲ ਹਰ ਸਾਲ ਸਿੱਖਾਂ ਨੂੰ ਸਮਝਾਈ ਜਾਂਦੀ ਉੱਥੇ ਖਲੋ ਕੇ, ਤੇ ਫਿਰ ਇਹ ਗੱਲ ਸਮਝਣੀ ਔਖੀ ਨਹੀਂ ਸੀ ਕਿ ਜੂਨ 84 ਚ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਕਿਉਂ ਹਮਲਾ ਕੀਤਾ, ਕਿਉਂ ਅਕਾਲ ਤਖਤ ਢਾਇਆ, ਕਿਉਂ ਇਤਿਹਾਸਕ ਗੁਰਦੁਆਰਿਆਂ ਤੇ ਫੌਜ ਚਾੜੀ, ਕਿ ਜ਼ਾਹਰ ਹੈ ਕਿ ਇਹ ਕੰਮ ਤਾਂ ਉਹ 5 ਸਦੀਆਂ ਪਹਿਲਾਂ ਕਰਨਾ ਚਾਹੁੰਦੇ ਸੀ ਕੰਧ ਸੁੱਟ ਕੇ, ਔਰ ਉਸ ਦਾ ਫੇਲ ਹੋਣਾ, ਔਰ ਫਿਰ ਇਹ ਸਾਰੇ ਸਮੇਂ ਜਿਨ੍ਹਾਂ ਕੋਲ ਸਿਆਸੀ ਪਾਵਰ ਨਾ ਹੋਣਾ, ਹੁਣ ਉਹਨਾਂ ਕੋਲ ਪੋਲੀਟੀਕਲ ਪਾਵਰ ਹੈ। ਸੋ ਜ਼ਾਹਰ ਹੈ ਵੀ ਇਸ ਦਿਨ ਦੀ ਅਹਿਮੀਅਤ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਇੱਕ ਪਾਸੇ ਇਸ ਵਿਚਾਰਧਾਰਾ ਦੇ ਗੁਰਮਤ ਵਿਚਾਰਧਾਰਾ ਦੇ ਵਿਰੋਧੀ ਕਿਸ ਹੱਦ ਤੱਕ ਜਾਣ ਨੂੰ ਤਿਆਰ ਸਨ, ਤੇ ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਨੇ ਕਿਸ ਕਦਰ ਇਸ ਸਾਰੀ ਵਿਚਾਰਧਾਰਾ ਨਾਲੋਂ ਈਵਨ ਆਪਣੇ ਆਪ ਨੂੰ ਕਿਸ ਹੱਦ ਤੱਕ ਖਤਰੇ 'ਚ ਪਾ ਕੇ ਵੀ ਆਪਣੀ ਉਮਤ ਨੂੰ ਵੱਖਰਿਆਂ ਕੀਤਾ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਦੇ ਹਵਾਲੇ ਨਾਲ ਮੌ ਸਾਹਿਬ ਦਾ ਜੇ ਤੁਸੀਂ ਇਤਿਹਾਸ ਹੁਣ ਵੀ ਈਵਨ ਜਿਹੜਾ ਜਾ ਕੇ ਜੇ ਸਰਚ ਕਰੋਗੇ ਤੇ ਆਏਗਾ ਕਿ ਗੁਰੂ ਅਰਜਨ ਸਾਹਿਬ ਬਰਾਤ ਲੈ ਕੇ ਆਏ ਔਰ ਮੁਕਾਮ ਟਿਕਾ ਕੀਤਾ ਉੱਥੇ ਵੀ, ਕਿਉਂਕਿ ਗੁਰੂ ਅਰਜਨ ਸਾਹਿਬ ਦੀ ਜੇ ਸ਼ਹਾਦਤ ਤੱਕ ਚੰਦੂ ਜਾਂ ਉਸ ਵੇਲੇ ਦਾ ਸਾਰਾ ਥਾਟ ਆਪਣਾ ਰੋਲ ਅਦਾ ਕਰਦਾ। ਸੋ ਜ਼ਾਹਰ ਹੈ ਕਿ ਗੁਰੂ ਸਾਹਿਬ ਨੂੰ ਗੁਰਤਾ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ, ਉਦੋਂ ਗੁਰੂ ਸਨ ਜਦੋਂ ਕਿ ਉਹ ਆਏ ਆਨੰਦ ਕਾਰਜ ਲਈ। ਸੋ ਜ਼ਾਹਰ ਹੈ ਕਿ ਉਹਨਾਂ ਨੂੰ ਜਿਹੜੇ ਵੀ ਉਸ ਜਿਹੜੀ ਚੰਦੂ ਦੀ ਵਿਚਾਰ ਨੂੰ ਅੱਗੇ ਤੋਰਨ ਵਾਲੀ ਵਿਚਾਰਧਾਰਾ ਹੈ, ਉਹਨਾਂ ਨੇ ਉੱਥੇ ਵੀ ਚਾਹੇ ਗੱਲ ਤਾਂ ਕਈ ਵਾਰੀ ਤੁਸੀਂ ਪਬਲਿਕ ਇਨਸਲਟ ਵੀ ਕਰਨਾ, ਉੱਥੇ ਵੀ ਕਹਾਣੀ ਇਹੀ ਜੁੜੀ ਹੋਈ ਹੈ ਕਿ ਜੀ ਉਹਨਾਂ ਦੇ ਨਾਲ ਉਹਨਾਂ ਨੇ ਦੇਖਿਆ ਬਾਬਾ ਬੁੱਢਾ ਆਏ ਨੇ, ਭਾਈ ਗੁਰਦਾਸ ਨੇ, ਹੋਰ ਫਕੀਰ ਕਿਸਮ ਦੇ ਲੋਕ ਨੇ, ਔਰ ਜਿਹੜੇ ਪਿੰਡ ਦੇ ਚੌਧਰੀਆਂ ਨੇ ਜਾਂ ਜਿਹੜੇ ਵੀ ਉਹਨਾਂ ਦੇ ਕੁੱਲ ਵਾਲੇ ਹੋਣਗੇ, ਉਹਨਾਂ ਨੇ ਕਿਹਾ ਜੀ ਇਹ ਤਾਂ ਕੁੜੀ ਨੂੰ ਕਿੱਥੇ ਲੱਗੇ। ਹਾਲਾਂਕਿ ਫਲੌਰ ਉੱਥੋਂ ਮੌ ਜਾਂ ਫਲੌਰ ਵਾਲਿਆਂ ਨੂੰ ਕਿਹੜਾ ਨਹੀਂ ਸੀ ਪਤਾ ਗੁਰੂ ਅਰਜਨ ਸਾਹਿਬ ਕੋਈ ਛੋਟੀ ਸ਼ਖਸੀਅਤ ਦੇ ਨਾਲ ਤਾਂ ਨਹੀਂ ਸੀ ਜਿਹੜਾ ਉਹ ਮਾਤਾ ਗੰਗਾ ਜੀ ਦਾ ਆਨੰਦ ਕਾਰਜ ਹੋਣ ਵਾਲਾ, ਲੇਕਿਨ ਉਹਨਾਂ ਨੇ ਵੀ ਕਿ ਉੱਥੇ ਮਾਰਨ ਦੀ ਸਾਜ਼ਿਸ਼, ਇੱਥੇ ਉਹਨਾਂ ਨੇ ਕਿਹਾ ਵੀ ਕੰਡੀਸ਼ਨ ਹੀ ਐਸੀ ਰੱਖ ਦਿਓ ਜਿਹੜੀ ਪੂਰੀ ਨਾ ਹੋਵੇ, ਔਰ ਉਹ ਸੀ ਕਿ ਇੱਕ ਜੰਡੀ ਦਾ ਦਰਖਤ, ਜੰਡ ਦਾ, ਜਿਹਦਾ ਕਿ ਜੰਡ ਹੁਣ ਬਹੁਤ ਫੈਲਿਆ ਹੁੰਦਾ ਹੈ ਜ਼ਮੀਨ ਦੇ ਵਿੱਚ, ਉਹਦੀਆਂ ਰੂਟਸ ਹੁੰਦੀਆਂ, ਉਹਨਾਂ ਨੇ ਕੰਡੀਸ਼ਨ ਰੱਖ ਦਿੱਤੀ ਕਿ ਜੀ ਇਹ ਅਸੀਂ ਜਿਹੜਾ ਇਹ ਤਾਂ ਹੀ ਵਿਆਹ ਕਰਾਂਗੇ ਕੱਲ ਨੂੰ ਜੇ ਪਹਿਲਾਂ ਇਹ ਗੁਰੂ ਅਰਜਨ ਜਿਹੜੇ ਨੇ ਜੰਡ ਦਾ ਦਰਖਤ ਪੱਟ ਦੇਣ, ਪੱਟ ਕੇ ਦਿਖਾਣ, ਆਪਣੀ ਤਾਕਤ ਦਿਖਾਣ। ਔਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਗੁਰੂ ਅਰਜਨ ਸਾਹਿਬ, ਕਿਉਂਕਿ ਸਾਰੇ ਸਿੱਖਾਂ ਨੇ ਕਿਹਾ ਵੀ ਇਹ ਤਾਂ ਜੇ ਇਹ ਨਾ ਹੋਇਆ ਇਹ ਤਾਂ ਗੁਰੂ ਦੀ ਅਜ਼ਮਤ ਜਾਂ ਗੁਰੂ ਦੇ ਉਸ ਸਾਰੇ ਜਿਹੜੀ ਸ਼ਖਸੀਅਤ ਹੈ ਉਹਨਾਂ ਨੂੰ ਛੁਟਿਆਉਣ ਲਈ ਹੈ। ਸੋ ਸਾਰੇ ਸਿੱਖਾਂ ਦੀ ਸਲਾਹ ਨਾਲ ਗੁਰੂ ਸਾਹਿਬ ਨੇ ਕਿਹਾ ਕੋਈ ਨਹੀਂ, ਔਰ ਗੁਰੂ ਸਾਹਿਬ ਘੋੜੇ ਤੇ ਚੜੇ, ਸਰਪੜ ਘੋੜਾ ਦੌੜਾਉਂਦੇ ਆਏ, ਨੇਜ਼ੇ ਦੇ ਨਾਲ ਉਹਨਾਂ ਨੇ ਉਹ ਜਿਹੜਾ ਜੰਡ ਹੈ
ਉਹ ਧਰਤੀ ਤੋਂ ਪੁੱਟ ਦਿੱਤਾ। ਹੁਣ ਅਸੀਂ ਇਸ ਨੂੰ ਵੀ ਇੱਕ ਅਜ਼ਮਤ ਦੇ ਤੌਰ ਤੇ ਦੇਖਾਂਗੇ ਕਿ ਜੀ ਦੇਖੋ ਗੁਰੂ ਸਾਹਿਬ ਨੇ ਜੰਡ ਪੁੱਟਿਆ ਔਰ ਉਹਨਾਂ ਦਾ ਆਨੰਦ ਕਾਰਜ ਹੋਇਆ। ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੀ ਬਹੁਤ ਵਾਰ ਅਸੀਂ ਗੁਰੂ ਸਾਹਿਬਾਨ ਦਾ ਕੋਈ ਇੱਕ ਪੱਖ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨਾਂ ਨੂੰ ਜਦੋਂ ਅਸੀਂ ਬਾਬੇ ਬਕਾਲੇ ਪਹੁੰਚਾਉਂਦੇ ਹਾਂ ਤੇ ਫਿਰ ਅਸੀਂ 22 ਸਾਲ ਉਹਨਾਂ ਨੂੰ ਕਮਰੇ 'ਚ ਮੌਨ ਵਰਤ ਕਰਦੇ, ਜਿਹੜਾ ਉਹ ਤਪ ਕਰਦਿਆਂ ਹੀ ਦਿਖਾਉਂਦੇ ਜੀ। ਗੁਰੂ ਅਰਜਨ ਸਾਹਿਬ ਇੱਕ ਪਾਸੇ ਹਰਮੰਦਰ ਦੀ ਸਿਰਜਣ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਹੈ, ਪਰ ਉਹ ਵੀ ਪੂਰੇ ਉਸ ਹਥਿਆਰਬੰਦ ਜਾਂ ਉਹ ਜਿਹੜੀ ਟ੍ਰੇਨਿੰਗ ਹੈ ਜਿਸ ਦੇ ਥੱਲੇ ਤੁਸੀਂ ਘੋੜ ਸਵਾਰੀ, ਨੇਜ਼ੇਬਾਜ਼ੀ, ਕਿਉਂਕਿ ਉਹ ਪਹਿਲੇ ਗੁਰੂ ਬਣੇ ਨੇ ਜਿਹੜੇ ਕਿ ਗੁਰੂ ਘਰ ਦੇ ਅੰਦਰ ਜਿਨ੍ਹਾਂ ਦੇ ਉਹ ਸਾਰੇ ਮਾਹੌਲ ਦੇ ਵਿੱਚ ਉਹਨਾਂ ਦੀ ਪਰਵਰਿਸ਼ ਹੁੰਦੀ ਹੈ। ਸੋ ਇੱਕ ਪਾਸਾ ਉਹਨਾਂ ਦਾ ਜਿਹੜਾ ਹੈ, ਔਰ ਐਵੇਂ ਨਹੀਂ ਜੇ ਉਹਨਾਂ ਨੇ ਬਾਬਾ ਬੁੱਢਾ ਜੀ ਤੋਂ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਦਵਾਈ ਜੀ, ਔਰ ਜਿਹੜੇ ਸਿੱਖ 5 ਗੁਰੂ ਅਰਜਨ ਸਾਹਿਬ ਦੇ ਨਾਲ ਲਾਹੌਰ ਆਉਂਦੇ ਨੇ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ, ਮੁੱਖ ਤੌਰ ਤੇ ਉਹੀ ਸਿੱਖ ਨੇ ਜਿਹੜੇ 6ਵੇਂ ਪਾਤਸ਼ਾਹ ਦੇ ਵੇੜੇ ਜਿਹੜੇ ਨੇ ਜਦੋਂ ਉਹਨਾਂ ਦੀ ਜੰਗ ਹੁੰਦੀ ਹੈ ਅੰਮ੍ਰਿਤਸਰ ਦੀ ਜੰਗ, ਉਸ ਤੇ ਜਰਨੈਲ ਵੀ ਨੇ। ਸੋ ਇਹ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਜਾਂ ਹਥਿਆਰਬੰਦ ਟੱਕਰ ਦੀ ਗੱਲ ਜਿਹੜੀ 6ਵੇਂ ਪਾਤਸ਼ਾਹ ਦੇ ਨਾਲ ਅਕਾਲ ਤਖਤ ਦੀ ਸਿਰਜਣਾ ਨਾਲ ਸ਼ੁਰੂ ਹੁੰਦੀ ਹੈ, ਇਸ ਦਾ ਸਾਰਾ ਗਰਾਊਂਡ ਵਰਕ ਜਾਂ ਹੋਮ ਵਰਕ ਪਹਿਲਾਂ ਹੋਇਆ ਹੋਇਆ। ਔਰ ਗੁਰੂ ਅਰਜਨ ਸਾਹਿਬ ਦਾ ਇਸ ਕਦਰ ਜਿਹੜਾ ਉਹ ਇੱਕ ਕੁਸ਼ਲ ਘੋੜ ਸਵਾਰ ਹੋਣਾ, ਨੇਜ਼ੇਬਾਜ਼ ਹੋਣਾ ਔਰ ਉਸ ਨੂੰ ਪੱਟਣਾ ਹੈ, ਜਿਹੜੀ ਟੈਂਟ ਪੈਗਿੰਗ ਔਰ ਦੂਜੀਆਂ ਅੱਜ ਸਪੋਰਟਸ ਨੇ, ਇਹਦੇ ਸਾਹਮਣੇ ਕੀ ਨੇ ਜੀ। ਔਰ ਮੈਂ ਸਮਝਦਾ ਵੀ ਇਹੀ ਇੱਕ, ਔਰ ਗੁਰੂ ਕਾ ਲਾਹੌਰ 10ਵੇਂ ਪਾਤਸ਼ਾਹ ਦਾ ਹੁਣ ਇਹ ਵੀ ਬੜਾ ਇੰਪੋਰਟੈਂਟ ਪਾਰਟ ਹੈ ਕਿ ਭਾਈ ਜਿੱਥੇ ਗੁਰੂ ਸਾਹਿਬ ਦਾ ਰਿਸ਼ਤਾ ਹੁੰਦਾ ਹੈ ਉਹ ਲਾਹੌਰ ਦੇ ਰਹਿਣ ਵਾਲੇ ਸਨ। ਉਹਨਾਂ ਨੇ ਕਿਹਾ ਜੀ ਸਾਡੀ ਚਾਹਨਾ ਹੈ ਸਾਡਾ ਸਾਰਾ ਭਾਈਚਾਰਾ ਲਾਹੌਰ 'ਚ ਹੈ ਕਿ ਤੁਸੀਂ ਬਰਾਤ ਲੈ ਕੇ ਲਾਹੌਰ ਢੁਕੋ। ਹੁਣ ਉਸ ਕਿਸਮ ਦੇ ਚੈਲੰਜ, ਜਿਵੇਂ ਲਾਹੌਰ ਸੈਂਟਰ ਸੀ, ਮੁਗਲਿਆ ਹਕੂਮਤ ਦਾ ਵਿਰੋਧ ਦੀ ਲਾਈਨ ਸੀ, ਸਿੱਧੇ ਟਕਰਾਅ ਦੀ ਗੱਲ ਸੀ, ਤੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਸੁਰੱਖਿਆ ਤੁਸੀਂ ਫਿਕਰ ਨਾ ਕਰੋ, ਅਸੀਂ ਆਪਣਾ ਲਾਹੌਰ ਬਣਾ ਦਿਆਂਗੇ। ਔਰ ਉਹਨਾਂ ਨੇ ਗੁਰੂ ਕਾ ਲਾਹੌਰ ਜਿਹੜਾ ਆਬਾਦ ਕਰਕੇ ਉਸ ਥਾਂ ਦੇ ਉੱਤੇ ਜਿਹੜਾ ਉਹ ਉਹਨਾਂ ਦਾ ਆਨੰਦ ਕਾਰਜ ਹੁੰਦਾ। ਹੁਣ ਇਹ ਇੱਕ ਬੜਾ ਯੂਨੀਕ ਹੈ ਕਿ ਇੱਕ ਪਾਸੇ ਹਕੂਮਤੀ ਲਾਹੌਰ ਹੈ, ਇਹ ਵੀ ਤੁਸੀਂ ਜਦੋਂ ਇਸ ਕਨਸੈਪਟ ਨੂੰ ਦੇਖਦੇ ਹੋ ਤੇ ਇਹ ਇੱਕ ਪੈਰਲਲ ਜਿਹੜਾ ਸਿਸਟਮ ਹੈ ਉਸ ਦੀ ਰੈਕਗਨੀਸ਼ਨ ਹੈ ਵੀ ਅਸੀਂ ਇਹਨਾਂ ਦੇ ਲਾਹੌਰ ਨੂੰ ਨਹੀਂ ਮੰਨਦੇ, ਇਹ ਗੁਰੂ ਕਾ ਲਾਹੌਰ ਹੈ। ਔਰ ਅੱਜ ਵੀ ਉਹ ਦਿਨ ਮਨਾਇਆ ਜਾਂਦਾ, ਇਹ ਵੱਖਰੀ ਗੱਲ ਹੈ, ਦੂਸਰੀਆਂ 2 ਥਾਵਾਂ ਤੇ ਤਾਂ ਨਹੀਂ, ਪਰ ਗੁਰੂ ਕੇ ਲਾਹੌਰ 'ਚ ਜਦੋਂ ਇਸ ਮੌਕੇ ਤੇ ਚੜ੍ਹਦਾ ਬਰਾਤ ਰੂਪੀ ਜਲੂਸ, ਤੇ ਫਿਰ ਜਿੰਨੇ ਛੜਿਆਂ ਵਿਚਾਰਿਆਂ ਦਾ ਵਿਆਹ ਨਹੀਂ ਹੋਇਆ ਉਹਨਾਂ ਨੂੰ ਸਿਹਰੇ ਬੜੇ ਬੰਨੇ ਹੁੰਦੇ ਨੇ ਕਿ ਅਸੀਂ, ਉਹ ਵੀ ਕਹਿੰਦੇ ਬਾਬਾ ਸਾਡਾ ਵੀ ਵਿਆਹ ਕਰਾ। ਔਰ ਫਿਰ ਹਾਲਾਂਕਿ ਇਸ ਦੇ ਉੱਤੇ ਕਈ ਵਾਰ ਸਟੋਰੀਜ਼ ਵੀ ਆਈਆਂ, ਫਿਰ ਜਿਹਨਾਂ ਦਾ ਹੋ ਜਾਂਦਾ ਹੁਣ ਆ ਕੇ ਅਗਲੀ ਵਾਰੀ 2-2 ਸਿਹਰੇ ਚੜਾਉਂਦੇ ਆ ਕਿ ਜੀ ਸਾਡਾ ਵਿਆਹ ਹੋ ਗਿਆ। ਚਲੋ ਇਹ ਦੁਨੀਆਦਾਰੀ ਮੰਗ ਵਾਲੀ ਗੱਲ ਤਾਂ ਆਪਣੇ ਪਾਸੇ ਰਹਿਣੀ ਹੈ, ਪਰ ਮੈਂ ਸਮਝਦਾ ਵੀ ਇਹ ਇੱਕ ਯੂਨੀਕ ਕਨਸੈਪਟ ਨੇ ਜਿਹੜਾ ਕੰਧ ਸਾਹਿਬ ਤੋਂ ਜਿਹੜਾ ਮੈਸੇਜ, ਜਿਹਨੂੰ ਮੁੜ ਕੇ ਅਫਜ਼ਲ ਅਹਿਸਨ ਰੰਧਾਵਾ ਨੇ ਜਦੋਂ ਜੂਨ 84 ਦੇ ਵਿੱਚ ਹਮਲਾ ਟੈਂਕਾਂ ਤੋਪਾਂ ਨਾਲ ਹੁੰਦਾ ਤੇ ਉਸ ਨੇ ਓੜਕ ਮੁੱਕੇਗੀ ਇਹ ਰਾਤ ਕਿਹਾ ਕਿ 5 ਸਦੀਆਂ ਦਾ ਵੈਰ ਕਮਾਇਆ। ਸੋ ਜ਼ਾਹਰ ਹੈ ਕਿ ਇਸ ਥਾਟ ਦੇ ਉੱਤੇ ਗੱਲ ਕਰਕੇ ਜਿਹੜਾ ਮੈਨੂੰ ਵੀ ਬੜੀ ਤਸੱਲੀ ਮਹਿਸੂਸ ਹੋਈ, ਸੰਗਤ ਨੇ ਵੀ ਇਸ ਨੂੰ ਬੜੀ ਪਿਆਰ ਭਾਵਨਾ ਦੇ ਨਾਲ ਸੁਣਿਆ ਵੀ। ਔਰ ਅੱਜ ਹੀ ਸਾਡੇ ਹੋਸਟ ਵੀਰ ਸੁਖਦੇਵ ਸਿੰਘ ਚੱਠਾ, ਜਿਨ੍ਹਾਂ ਨੂੰ ਅਸੀਂ ਪੱਪੂ ਕਰਕੇ ਜ਼ਿਆਦਾ ਕਹਿੰਦੇ ਆ ਨਾ, ਵੀ ਮੈਂ ਕਿਹਾ ਭਾਈ ਤੁਹਾਨੂੰ ਜਾਣਦੇ ਹੀ ਪੱਪੂ ਨੇ ਜੀ, ਉਹਨਾਂ ਨੇ ਜਿੱਥੇ ਸਾਡੀ ਮੇਜ਼ਬਾਨੀ ਕੀਤੀ, ਬਹੁਤ ਜਿੱਥੇ ਵੀ ਸੀ ਪੂਰਾ ਦਿਨ ਸਾਡੇ ਨਾਲ ਰਹੇ, ਉੱਥੇ ਅੱਜ ਵੀ ਉਹਨਾਂ ਨੇ ਕਾਲ ਕਰਕੇ ਕਿਹਾ ਕਿ ਬਹੁਤ ਸਾਰੀਆਂ ਕਾਲਾਂ ਸਾਨੂੰ ਆਈਆਂ ਜਿਨ੍ਹਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਸ ਕਿਸਮ ਦਾ ਪ੍ਰੋਗਰਾਮ ਦੁਬਾਰਾ ਹੋਣਾ ਚਾਹੀਦੇ ਨੇ, ਬਾਰ-ਬਾਰ ਹੋਣੇ ਚਾਹੀਦੇ ਨੇ। ਸੋ ਇਹ ਸਾਡੇ ਲਈ ਜਿੱਥੇ ਆਪਣੇ ਤੌਰ ਦੇ ਉੱਤੇ ਪੰਥਕ ਏਜੰਡੇ ਦੀ ਗੱਲ ਹੋਈ, ਉੱਥੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ US ਕਾਂਗਰੈਸ਼ਨਲ ਕਾਕਸ ਹੈ ਉਹਦੇ ਚ ਫਰੈਂਡਸ ਆਫ US ਕਾਂਗਰੈਸ਼ਨਲ ਸਿੱਖ ਕਾਕਸ, ਉਸ ਦੇ ਜਿਹੜੇ ਕਰਤੇ ਧਰਤੇ ਨੇ ਵੀਰ ਹਰਪ੍ਰੀਤ ਸਿੰਘ ਸੰਧੂ ਜੀ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਔਰ ਉਹਦੇ ਚ ਉਹਨਾਂ ਨੇ ਵੇਰਵੇ ਦੇ ਨਾਲ ਦੱਸਿਆ ਕਿ ਕਿਵੇਂ ਜਿਹੜਾ ਆਉਣ ਵਾਲੇ ਪੀਰੀਅਡ 'ਚ ਆਰਟੀਕਲ 25B ਨੂੰ ਲੈ ਕੇ, ਕਿਉਂਕਿ ਮੋਦੀ ਨੇ ਇਸ ਫਰਾਈਡੇ ਇੱਥੇ ਆਉਣਾ ਹੈ UN 'ਚ ਬੋਲਣਾ ਹੈ, ਫਿਰ ਉਹਨੇ ਕੈਲੀਫੋਰਨੀਆ ਜਾਣਾ ਹੈ। ਸੋ ਉਹਨਾਂ ਨੇ ਦੱਸਿਆ ਵੀ ਕਿਵੇਂ ਉਹ ਯਤਨ ਕਰ ਰਹੇ ਨੇ ਕਿ ਸਿੱਖ ਕਾਕਸ ਵੱਲੋਂ ਇੱਕ ਸਪੈਸੀਫਿਕ ਲੈਟਰ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਹੈ ਉਹ ਸੈਕਟਰੀ ਆਫ ਸਟੇਟ ਔਰ ਪ੍ਰੈਜ਼ੀਡੈਂਟ ਨੂੰ ਐਡਰੈਸ ਕਰਵਾਇਆ ਜਾਏ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਦੀ ਸਟਾਫ ਅਟਾਰਨੀ ਜਸਪ੍ਰੀਤ ਕੌਰ ਨੇ
ਯੂਨਾਈਟਿਡ ਸਿੱਖਸ ਨੇ ਕਿਹੜੀਆਂ ਲੀਗਲ ਬੈਟਲਸ ਪਿਛਲੇ ਪੀਰੀਅਡ ਜਿੱਤੀਆਂ ਨੇ। ਉਹ ਫ੍ਰੈਂਚ ਟਰਬਨ ਇਸ਼ੂ ਦੇ ਉੱਤੇ UN ਹਿਊਮਨ ਰਾਈਟ ਕਾਉਂਸਲ 'ਚ ਵਿਕਟਰੀ ਹੋਏ, ਬੈਲਜੀਅਮ 'ਚ ਹੋਏ, ਔਰ ਜਾਂ ਹੁਣ ਤਾਜ਼ਾ ਨਿਊਯਾਰਕ ਦੇ ਵਿੱਚ ਇੱਕ ਨੂਰ ਸਿੰਘ ਦੇ ਕੇਸ ਜਿੱਥੇ ਕਿ ਉਹਨਾਂ ਦੇ ਵਿੱਚ ਰਿਜ਼ਰਵ ਟਾਈਪ NCC ਟਾਈਪ ਇਹਨਾਂ ਦਾ ਜਿਹੜਾ ਆਰਮੀ ਦਾ ਹੀ ਪਾਰਟ ਹੈ ਉਹਦੇ ਵਿੱਚ ਸਿੱਖੀ ਸਰੂਪ ਨਾਲ ਦਸਤਾਰ ਨਾਲ ਸਰਵ ਕਰਨ ਦੀ ਗੱਲ ਹੈ। ਸੋ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਵੀ ਸਨ। ਔਰ ਇਸ ਮੌਕੇ ਸਾਨੂੰ ਚੱਠਾ ਸਾਹਿਬ ਦੇ ਬਜ਼ੁਰਗ, ਕਿਉਂਕਿ ਚੱਠਾ ਬ੍ਰਦਰਜ਼ ਨੇ ਸਾਡੇ ਨਾਲ ਬਹੁਤ ਸਨੇਹ ਕਰਦੇ ਨੇ, ਤੇ ਇਹਨਾਂ ਦੇ ਬਜ਼ੁਰਗ ਸਰਦਾਰ ਜਰਨੈਲ ਸਿੰਘ ਜੀ ਚੱਠਾ ਜਿਹੜੇ ਲਗਭਗ ਹੁਣ 94 ਸਾਲ ਦੀ ਉਹਨਾਂ ਦੀ ਉਮਰ ਹੈ, ਔਰ ਮੈਂ ਅਜੇ ਵੀ ਉਹ 3 ਫੁੱਟੀ ਸ੍ਰੀ ਸਾਹਿਬ ਸੰਭਾਲ ਕੇ ਰੱਖੀ ਹੋਈ ਹੈ। ਜਦੋਂ ਅਸੀਂ 92 'ਚ ਪਹਿਲੀ ਵਾਰ ਨਿਊਯਾਰਕ ਤੋਂ ਵਾਸ਼ਿੰਗਟਨ ਗਏ, ਉਹਨਾਂ ਨੇ ਪਰਿਵਾਰਕ ਸਮਾਗਮ ਕਰਕੇ ਸਾਨੂੰ ਆਨਰ ਕਰਦਿਆਂ ਉਹ ਸ੍ਰੀ ਸਾਹਿਬ ਵੀ ਭੇਟ ਕੀਤੀ। ਐਤਕੀ ਉਹਨਾਂ ਦੇ ਨਾਲ ਵੀ ਮੁਲਾਕਾਤ ਵੀ ਹੋਈ, ਔਰ ਮਹਾਰਾਜ ਦੀ ਕਿਰਪਾ ਨਾਲ ਉਹ ਤੰਦਰੁਸਤ ਨੇ। ਔਰ ਨਨਕਾਣਾ ਸਾਹਿਬ ਦੇ ਨਾਲ ਹੀ ਉਹਨਾਂ ਦਾ ਪਹਿਲਾਂ ਸੰਬੰਧ ਰਿਹਾ, ਉਹਦੇ ਨੇੜੇ ਤੇੜੇ ਪਿੰਡ ਹੈ, ਔਰ ਉਹ ਸਾਰੀਆਂ ਯਾਦਾਂ ਕਿਵੇਂ ਗੁਰੂ ਨਾਨਕ ਸਾਹਿਬ ਦੀ ਯਾਦ ਉੱਥੇ ਜਿਹੜਾ ਹੈ ਉਹ ਭਾਵੇਂ ਉੱਥੇ ਬਾਬੇ ਦਾ ਮੇਲਾ ਹੀ ਕਹਿੰਦੇ ਸੀ, ਔਰ ਉਹ ਅੱਜ ਦੇ ਹਾਲਾਤ ਔਰ ਕਿਵੇਂ ਮਿਹਨਤ ਔਰ ਸਟਰਗਲ ਦੇ ਨਾਲ। ਔਰ ਮੈਂ ਸਮਝਦਾ ਵੀ ਜਿਹੜੇ ਪਰਿਵਾਰਾਂ 'ਚ ਗੁਰਸਿੱਖੀ ਦੀ ਗੱਲ, ਪੰਥ ਨਾਲ ਪਿਆਰ ਦੀ ਗੱਲ ਰਹੀ ਹੈ ਬਜ਼ੁਰਗਾਂ 'ਚ, ਬਾਬਿਆਂ 'ਚ, ਉਹ ਪਰਿਵਾਰਾਂ 'ਚ ਕਿਤੇ ਨਾ ਕਿਤੇ ਭਾਵੇਂ ਇੱਕ ਅੱਧੀ ਜਨਰੇਸ਼ਨ ਥੋੜੀ ਬਹੁਤ ਕਮਜ਼ੋਰੀ ਵੀ ਆ ਜਾਂਦੀ ਹੋਏ, ਉੱਥੇ ਹੀ ਫਿਰ ਜਿਹੜੀ ਜਨਰੇਸ਼ਨ ਵੀ ਅੱਗੋਂ ਖਲੋਂਦੇ ਨੇ ਉਹਨਾਂ ਪਰਿਵਾਰਾਂ ਦਾ ਹੀ ਖਲੋਂਦੇ ਨੇ। ਸੋ TV 84 ਦੇ ਹਵਾਲੇ ਨਾਲ ਵੀ ਜਿੱਥੇ 1 to 1 ਬਹੁਤ ਸਾਰਿਆਂ ਨੇ ਇਸ ਦੀ ਸ਼ਲਾਘਾ ਕੀਤੀ, ਉੱਥੇ ਸਾਡੀ ਜਿਹੜਾ ਹੈ ਉਹ ਉਹਨਾਂ ਨੇ ਇਸ ਗੱਲ ਦਾ ਇਕਰਾਰ ਵੀ ਕੀਤਾ ਹੈ ਕਿ ਉਹ ਵੱਧ ਤੋਂ ਵੱਧ ਮਦਦ ਕਰਦੇ ਰਹਿਣਗੇ। ਔਰ ਅਸੀਂ ਇਸ ਸਾਰੇ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਰਿਕਾਰਡ ਵੀ ਕੀਤਾ ਹੈ। ਕੁਝ ਪਿਕਚਰਸ ਦਰਸ਼ਕਾਂ ਨੇ ਦੇਖੀਆਂ ਹੋਣਗੀਆਂ ਸਕਰੀਨ ਤੇ ਚੱਲਦੇ ਜੀ, ਔਰ ਮੇਰਾ ਖਿਆਲ ਹੈ ਜੇ ਅਪਲੋਡਿੰਗ ਵਗੈਰਾ ਪ੍ਰੋਪਰ ਹੋ ਗਈ ਤਾਂ ਕੱਲ ਦੇ ਨਿਊਜ਼ ਆਈਟਮ ਦੇ ਵਿੱਚ ਵੀ ਇਹਨੂੰ ਕਵਰ ਕੀਤਾ ਜਾਏਗਾ ਜੀ। ਸੋ ਇਹ ਸਿਰਫ ਵੀਕਐਂਡ ਦੀ ਕਹਾਣੀ ਨਹੀਂ ਹੈ, ਕਿਉਂਕਿ ਮੈਂ ਇਸ ਵਿਸ਼ੇ ਦੇ ਉੱਤੇ ਕਿ ਖਾਸ ਤੌਰ ਤੇ ਜਿਹੜੇ ਅੱਜ ਵਿਆਹ ਪੁਰਬਾਂ ਦੇ ਨਾਂ ਥੱਲੇ ਸਾਡੇ ਐਸਟੈਬਲਿਸ਼ 3 ਗੁਰੂ ਸਾਹਿਬਾਨ ਦੇ ਦਿਨ ਨੇ, ਉਹ ਇੱਕ ਮਹਿਜ਼ ਰਸਮ ਬਣ ਗਈ ਹੈ ਤੇ ਇਹ ਇੱਕ ਮੌਕਾ ਵੀ ਬਣਿਆ ਜਿਹਦੇ ਰਾਹੀਂ ਮੈਨੂੰ ਵੀ ਚੰਗੀ ਤਰ੍ਹਾਂ ਸਮਝ ਆਈ, ਕਿਉਂਕਿ ਕਈ ਵਾਰੀ ਕੁਝ ਚੀਜ਼ਾਂ ਬੈਕ ਆਫ ਮਾਈਂਡ ਹੁੰਦੀਆਂ ਨੇ ਪਰ ਤੁਸੀਂ ਉਹਨਾਂ ਨੂੰ ਸਾਹਮਣੇ ਨਹੀਂ ਲਿਆ ਸਕਦੇ। ਔਰ ਗੁਰਦੁਆਰਾ ਕਮੇਟੀ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਔਰ ਉਹਨਾਂ ਨੇ ਬੜੇ ਮਾਣ ਔਰ ਇੱਜ਼ਤ ਨਾਲ ਸਿਰੋਪਾਓ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਜਿਹੜੀ ਹੈ ਉਹ ਭੇਟ ਕੀਤਾ ਜੀ। ਸੋ ਅਸੀਂ ਇਸ ਪ੍ਰੋਗਰਾਮ ਦੇ ਫਾਰਮੈਟ ਤੋਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸਿੱਖ ਸੰਗਤਾਂ ਔਰ ਸਾਡੇ ਵਰਜੀਨੀਆ ਤੋਂ ਵੀ ਵੀਰ ਨਰਿੰਦਰ ਸਿੰਘ, ਵੀਰ ਪਰਮਜੀਤ ਸਿੰਘ, ਇਹ ਸਾਰੇ ਚੇਚਾ, ਕਿਉਂਕਿ ਲੰਬੀ ਡਰਾਈਵ ਹੁੰਦੀ ਹੈ, ਆਏ ਸਾਰਾ ਵਕਤ ਰਹੇ ਔਰ ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ। ਮੇਰੇ ਲਈ ਇੱਕ ਰੀਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ ਆਪਣੇ ਪੇਕੇ ਜਾ ਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ